ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਨਸ਼ਈ ਆਵਾਮ ਤੇ IMF ਦਾ ਕਰਜ਼ਾ। ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਉਹ ਬੜੀ ਜ਼ਰੂਰੀ ਹੈ, ਖਾਸ ਹੈ ਤੇ ਪੂਰੀ ਤਵੱਜੋ ਨਾਲ ਸੁਣਨੀ ਹੈ। ਅਮੂਮੀ ਤੌਰ ਤੇ ਆਖਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਹਾਲਾਤ ਇਸ ਲਈ ਭੈੜੇ ਨੇ ਕਿ ਪਾਕਿਸਤਾਨ ਦੀ ਆਵਾਮ ਜਿਹੜੇ ਅਸਲ ਇਸ਼ੂ ਨੇ ਨਾ ਉਹਨਾਂ 'ਤੇ ਗੱਲ ਕਰਨਾ ਚਾਹੁੰਦੀ ਹੈ, ਨਾ ਸਮਝਣਾ ਚਾਹੁੰਦੀ ਹੈ, ਨਾ ਸਮਝਦੀ ਹੈ, ਔਰ ਮਿਰਚ ਮਸਾਲੇ ਅਤੇ ਤਮਾਸ਼ੇ ਵਾਲੀਆਂ ਗੱਲਾਂ ਦੇ ਉੱਤੇ ਇਹਨਾਂ ਦਾ ਜ਼ਿਆਦਾ ਧਿਆਨ ਹੈ। ਮੈਂ ਇਹ ਗੱਲ ਨਹੀਂ ਮੰਨਦਾ। ਮੈਂ ਸਮਝਦਾ ਕਿ ਸਾਡੇ ਜਿਹੜੇ ਪਿੰਡਾਂ ਦੇ ਬੰਦੇ ਨੇ ਉਹਨਾਂ ਨੂੰ ਗੱਲ ਜਾਂ ਤਾਂ ਕੋਈ ਪੂਰੀ ਦੱਸਦਾ ਨਹੀਂ, ਜੇ ਦੱਸੇ ਤਾਂ ਉਹ ਸੁਣਦੇ ਵੀ ਨੇ, ਸਮਝਣ ਦੀ ਕੋਸ਼ਿਸ਼ ਵੀ ਕਰਦੇ ਨੇ ਅਤੇ ਅਮਲ ਵੀ ਕਰਦੇ ਨੇ, ਅਤੇ ਏਡੇ ਉਹ ਬੇਵਕੂਫ ਵੀ ਕੋਈ ਨਹੀਂ, ਉਹਨਾਂ ਨੂੰ ਸਮਝ ਵੀ ਪੂਰੀ ਹੈ। ਇਸ ਜਿਹੜਾ ਅੱਜ ਦਾ ਟੌਪਿਕ ਹੈ ਨਾ ਉਹ ਬੜਾ ਜ਼ਰੂਰੀ ਹੈ, ਅਤੇ ਪਹਿਲੇ ਵੀਲੌਗ ਭਾਵੇਂ ਅੱਧੋਂ ਛੱਡ ਦਿੰਦੇ ਹੋ, ਜਿੰਨਾ ਵੀ ਵੇਖਦੇ ਹੋ, ਇਹ ਵੀਲੌਗ ਤੁਸੀਂ ਪੂਰਾ ਵੇਖਣਾ। ਥੋੜ੍ਹੇ ਦਿਨ ਪਹਿਲਾਂ, ਕੋਈ 5-7 ਦਿਨ ਪਹਿਲਾਂ, ਮੁੰਨਾ ਮੁਨੀਬ ਫਾਰੂਕ ਇੱਕ ਐਂਕਰ ਪਰਸਨ ਨੇ, ਉਹਨਾਂ ਇੱਕ ਪ੍ਰੋਗਰਾਮ ਕੀਤਾ ਅਤੇ ਉਹਨਾਂ ਦੱਸਿਆ ਕਿ ਉਹਨਾਂ ਦੀ ਮੁਲਾਕਾਤ ਚੌਧਰੀ ਨਿਜ਼ਾਮਦੀਨ ਨਾਲ ਹੋਈ ਹੈ ਅਤੇ ਇੱਕ ਕਿਸਮ ਦਾ ਚੌਧਰੀ ਨਿਜ਼ਾਮਦੀਨ ਦਾ ਪੈਗਾਮ ਤੁਹਾਡੇ ਤੱਕ ਪਹੁੰਚਾ ਰਿਹਾ ਸੀ। ਉਹਨੇ ਆਖਿਆ ਜੀ, ਮੈਂ ਚੌਧਰੀ ਨਿਜ਼ਾਮਦੀਨ ਸਾਹਿਬ ਨੂੰ ਪੁੱਛਿਆ ਕਿ ਹੁਣ ਤਾਂ ਇਮਰਾਨ ਖਾਨ ਸਾਹਿਬ ਨੂੰ ਤੁਸੀਂ ਜੇਲ੍ਹ ਤੋਂ ਛੱਡ ਦਿਓਗੇ, ਔਰ ਕਿਉਂਕਿ ਇਮਰਾਨ ਖਾਨ ਨੇ ਵੱਡਾ ਉਹਨਾਂ ਨੂੰ ਬਹੁਤ ਹੀ ਤਗੜਾ ਮੈਂਡੇਟ ਦੇ ਦਿੱਤਾ ਹੈ ਅਤੇ ਦਬਾ ਕੇ ਵੋਟਾਂ ਪਾਈਆਂ ਨੇ, ਅਤੇ ਇੰਨੇ ਮੈਂਡੇਟ ਔਰ ਵੋਟਾਂ ਤੋਂ ਬਾਅਦ ਅਤੇ ਹੁਣ ਫਿਰ PTI ਦੇ ਦਿਨ ਬਦਲ ਜਾਣਗੇ ਅਤੇ ਇਮਰਾਨ ਖਾਨ ਸਾਹਿਬ ਨੂੰ ਵੀ ਜੇਲ੍ਹ ਤੋਂ ਛੱਡ ਦਿਓਗੇ। ਮੁੰਨੇ ਦੇ ਮੁਤਾਬਕ ਚੌਧਰੀ ਨਿਜ਼ਾਮਦੀਨ ਨੇ ਆਖਿਆ ਕਿ ਕਿਹੜਾ ਮੈਂਡੇਟ, ਕਿਹੜਾ ਤੁਸੀਂ ਮੈਂਡੇਟ ਲਾਇਆ, ਚੁੱਕੋ ਆਪਣਾ ਮੈਂਡੇਟ। ਸਾਡੇ ਆਖਿਆ ਤਾਂ ਨਹੀਂ, ਲਫ਼ਜ਼ ਮੁੰਨੇ ਤੇ ਨਹੀਂ ਸੀ, ਲੇਕਿਨ ਮਤਲਬ ਇਹੀ ਸੀ ਕਿ ਸਾਡੀ ਜੁੱਤੀ ਦੀ ਨੋਕ 'ਤੇ, ਸਾਡੇ ਬੂਟ ਦੀ ਨੋਕ 'ਤੇ ਅਸੀਂ ਇਸ ਮੈਂਡੇਟ ਨੂੰ ਕੀ ਮੰਨਦੇ। ਚੌਧਰੀ ਨਿਜ਼ਾਮਦੀਨ ਨੇ ਮੁੰਨੇ ਦੇ ਮੁਤਾਬਕ ਆਖਿਆ ਕਿ ਜੇ ਪੂਰੀ ਔਲਾਦ ਘਰ ਦੀ, ਮਤਲਬ ਅਸੀਂ ਔਲਾਦ ਹੋ ਗਏ, ਅਤੇ ਚੌਧਰੀ ਨਿਜ਼ਾਮਦੀਨ ਸਾਹਿਬ ਖੁਦ ਸਾਖਤਾ ਹੀ ਅੱਬਾ ਬਣ ਗਏ ਸਾਡੇ। ਇਹ ਹੁਣ ਪੂਰੀ ਕੌਮ ਦੀ ਕਿਹੜੀ ਅੰਮਾ ਹੈ ਜਿਹਦਾ ਖਸਮ ਚੌਧਰੀ ਨਿਜ਼ਾਮਦੀਨ ਹੈ। ਖਸਮ ਪੰਜਾਬੀ 'ਚ ਸ਼ੌਹਰ ਨੂੰ ਆਖਿਆ ਜਾਂਦਾ ਹੈ, ਕੋਈ ਗਾਲ ਦਾ ਲਫ਼ਜ਼ ਨਹੀਂ, ਇਹਨੂੰ ਕੋਈ ਭੈੜਾ ਨਾ ਸਮਝ ਲੈਣਾ। ਇਹ ਪੂਰੀ ਕੌਮ ਦੀ ਜਿਹੜੀ ਅੰਮਾ ਹੈ ਉਹਦਾ ਸ਼ੌਹਰ ਚੌਧਰੀ ਨਿਜ਼ਾਮਦੀਨ ਹੈ, ਅਤੇ ਚੌਧਰੀ ਨਿਜ਼ਾਮਦੀਨ ਆਪੇ ਹੀ ਸਾਡਾ ਸਾਰਿਆਂ ਦਾ ਅੱਬਾ ਬਣ ਗਿਆ। ਅਤੇ ਚੌਧਰੀ ਨਿਜ਼ਾਮਦੀਨ ਨੇ ਫੈਸਲਾ ਕੀਤਾ ਕਿ ਜੇ ਅਣਜਾਣੇ ਸਾਰੇ ਜਵਾਕ ਸਾਰੇ ਨਸ਼ਈ ਹੋ ਜਾਣ ਅਤੇ ਕੀ ਉਹਨਾਂ ਦਾ ਜਿਹੜਾ ਫੈਸਲਾ ਉਹ ਮੰਨ ਲੈਣਾ, ਉਹ ਆਖਣ ਵੀ ਅਸੀਂ ਨਸ਼ਾ ਕਰਨਾ ਅਤੇ ਉਹਨਾਂ ਨੂੰ ਨਸ਼ਾ ਕਰ ਲਿਆ ਕੇ ਦੇਣਾ। ਬੱਲੇ ਵੀ ਬੱਲੇ, ਮਤਲਬ ਅਸੀਂ ਸਾਰੇ ਹੀ ਨਸ਼ਈ ਹਾਂ, ਪੂਰੀ ਆਵਾਮ, ਸਪੈਸ਼ਲੀ ਜਿਹਨਾਂ ਵੋਟ ਪਾਏ ਨੇ ਉਹ ਖਸੂਸੀ ਤੌਰ 'ਤੇ ਨਸ਼ਈ ਨੇ, ਅਤੇ ਉਹ ਆਉਂਦੇ ਨੇ ਕਿ ਅਸੀਂ ਨਸ਼ਾ ਕਰਨਾ। ਮਤਲਬ ਇਮਰਾਨ ਖਾਨ ਇੱਕ ਨਸ਼ਾ ਹੈ, ਹਾਲਾਂਕਿ ਨੂਨ ਲੀਗ ਵਾਲੇ ਕਹਿੰਦੇ ਹੁੰਦੇ ਸਨ ਕਿ ਨਵਾਜ਼ ਸ਼ਰੀਫ ਇੱਕ ਨਸ਼ਾ ਹੈ, ਚੇਤਾ ਕਰੋ ਇਹਨਾਂ ਦੀਆਂ ਸਟੇਟਮੈਂਟਾਂ। ਲੇਕਿਨ ਚੌਧਰੀ ਨਿਜ਼ਾਮਦੀਨ ਨੇ ਆਖਿਆ ਕਿ ਜੇ ਸਾਰੀ ਔਲਾਦ ਆਖੇ ਕਿ ਅਸੀਂ ਨਸ਼ਾ ਕਰਨਾ ਹੈ, ਜਿਸ ਤਰ੍ਹਾਂ ਕਿ ਤੁਸੀਂ ਸਾਰਿਆਂ ਵੋਟ ਪਾਤਾ ਕਿ ਸਾਨੂੰ ਇਮਰਾਨ ਖਾਨ ਚਾਹੀਦਾ, ਅਤੇ ਪਿਓ ਸਾਡਾ ਜਿਹੜਾ ਪਿਓ ਹੈ ਚੌਧਰੀ ਨਿਜ਼ਾਮਦੀਨ, ਉਹ ਤਾਂ ਇਹ ਕੰਮ ਨਹੀਂ ਕਰਨ ਦੇਗਾ, ਅਤੇ ਅਸੀਂ ਇਸ ਮੈਂਡੇਟ ਨੂੰ ਨਹੀਂ ਮੰਨਦੇ, ਅਸੀਂ ਇਹ ਕੰਮ ਨਹੀਂ ਕਰਨ ਦਿਆਂਗੇ, ਤੁਹਾਨੂੰ ਸਾਰਿਆਂ ਨੂੰ ਸਿੱਧਾ ਕਰਕੇ ਰੱਖ ਦਿਆਂਗੇ। ਅੱਛਾ ਚਲੋ, ਇੱਥੋਂ ਤੱਕ ਤੇ ਗੱਲ ਭਾਈ ਜੀ ਸਮਝ ਆ ਗਈ ਵੀ ਤੁਸੀਂ ਡਾਢੇ ਹੋ, ਤੁਹਾਡਾ 27ਵੀਂ ਸੌ ਹੈ, ਤੁਹਾਡੇ ਹੱਥ ਦੇ ਵਿੱਚ ਡੰਡਾ ਵੀ ਹੈ ਅਤੇ ਤੁਹਾਡੇ ਹੱਥ ਦੇ ਵਿੱਚ ਰੱਸਾ ਵੀ ਹੈ, ਅਤੇ ਤੁਸੀਂ ਧੱਕੇ ਨਾਲ ਆਪਣੀ ਗੱਲ ਮਨਾਉਣੀ ਹੈ। ਜਦੋਂ ਤੱਕ ਪੂਰੀ ਆਵਾਮ ਨਿਕਲ ਕੇ ਆਪਣੀ ਗੱਲ ਕਿਸੇ ਹੋਰ ਤਰੀਕੇ ਨਾਲ ਨਹੀਂ ਮਨਵਾਉਂਦੀ, ਤੁਸੀਂ ਮਨਵਾਉਣੀ ਹੈ ਜੀ, ਠੀਕ ਹੈ। ਪਰ ਗੱਲ ਇੱਕ ਨਹੀਂ ਸਮਝ ਆਉਂਦੀ ਵੀ ਨਸ਼ਈ ਜਿਹੜਾ ਹੁੰਦਾ, ਸਾਰੀ ਜ਼ਿੰਦਗੀ ਮੈਂ ਵੇਖਿਆ, ਚਲੋ ਅਸੀਂ ਨਸ਼ਈ ਸਹੀ ਸਾਰੇ, ਪਰ ਨਸ਼ਈ ਤਾਂ ਉਹ ਹੁੰਦਾ ਜਿਹੜਾ ਕੋਈ ਕੰਮ ਨਹੀਂ ਕਰਦਾ। ਮੈਂ ਤਾਂ ਅੱਜ ਤੱਕ ਉਹੀ ਨਸ਼ਈ ਵੇਖੇ ਨੇ ਜਿਹੜੇ ਕੋਈ ਕੰਮ ਨਹੀਂ ਕਰਦੇ, ਔਰ ਦੂਜੇ ਭੈਣ ਭਰਾ ਜਾਂ ਪਿਓ ਜਿਹੜਾ ਕੰਮ ਕਰਦਾ, ਨਸ਼ਈ ਜਿਹੜਾ ਉਹ ਫੂਕ ਦਿੰਦਾ ਉਹ ਨਸ਼ੇ ਦੇ ਵਿੱਚ। ਪਰ ਮੁਸੀਬਤ ਇੱਥੇ ਇਹ ਹੈ ਕਿ ਇਹ ਚੰਗੇ ਨਸ਼ਈ ਹਾਂ ਅਸੀਂ, ਵੀ ਕਮਾਈਏ ਅਸੀਂ, ਟੈਕਸ ਅਸੀਂ ਦਈਏ, ਮਾਚਸ ਦੀ ਡੱਬੀ 'ਤੇ ਵੀ ਅਸੀਂ ਟੈਕਸ ਦੇਈਦਾ, ਪਿਸ਼ਾਬ ਦਾ ਸੈਂਪਲ ਦਈਏ ਨਾ ਜਾ ਕੇ ਮਾਜ਼ਰਤ ਦੇ ਨਾਲ ਉੱਥੇ ਲੈਬਾਰਟਰੀ ਦੇ ਵਿੱਚ, ਅਤੇ ਉਹਦੇ 'ਤੇ ਵੀ ਟੈਕਸ ਦੇਈਦਾ। ਗਰੀਬ ਆਦਮੀ ਜਿਹੜਾ ਨਾ ਹਸਪਤਾਲ ਦੀ ਪਰਚੀ ਬਣਾਉਂਦਾ ਅਤੇ ਉਹਦੇ 'ਤੇ ਵੀ ਕੋਈ ਨਾ ਕੋਈ ਟੈਕਸ ਲਾਇਆ ਹੁੰਦਾ। ਹੁਣ ਤਾਂ ਮਰਨ 'ਤੇ ਟੈਕਸ ਹੈ, ਜਿਹੜਾ ਖੱਫਣ ਹੈ, ਕਫਨ ਜਿਹਨੂੰ ਆਖਦੇ ਨੇ ਉਰਦੂ 'ਚ, ਖੱਫਣ ਦਾ ਜਿਹੜਾ ਲੱਠਾ ਹੈ, ਕੱਪੜਾ ਹੈ, ਉਹਦੇ 'ਤੇ ਵੀ ਟੈਕਸ ਦਿੰਦੇ ਹੋ। ਇਹ ਸਾਰੇ ਟੈਕਸ ਨਾ ਇਕੱਠੇ ਹੁੰਦੇ ਨੇ, ਮਤਲਬ ਨਸ਼ਈਆਂ ਦੀ। ਨਸ਼ਈ ਪਹਿਲਾਂ ਮਿਹਨਤ ਮਜ਼ਦੂਰੀ ਕਰਦਾ ਹੈ, ਕੋਈ ਨਸ਼ਈ ਖਲੋਤਾ ਹੈ ਜਾ ਕੇ ਬੈਂਕ ਦੇ ਅੱਗੇ ਲੈ ਕੇ, ਉੱਥੇ ਬੰਦੂਕ ਸਿਕਿਉਰਿਟੀ ਗਾਰਡ ਹੈ। ਕੋਈ ਨਸ਼ਈ ਜਿਹੜਾ ਉਹ ਗਰੀਬ ਕਿਸੇ ਸੜਕ ਦੇ ਉੱਤੇ ਪੱਥਰ ਪਾਉਣ ਡਿਆ ਅਤੇ ਮਿਹਨਤ ਕਰਨ ਡਿਆ ਅਤੇ ਪਸੀਨਾ ਬਹਿਣ ਡਿਆ ਉਹਦਾ। ਕੋਈ ਨਸ਼ਈ ਜਿਹੜਾ ਉਹ ਸਕੂਲ ਦੇ ਵਿੱਚ ਉਸਤਾਦ ਹੈ। ਕੋਈ ਨਸ਼ਈ ਜਿਹੜਾ ਉਹ ਆਪਣੀ ਜਿਹੜੀ ਫਸਲ ਬੀਜਦਾ, ਉੱਤੇ ਖਾਦ ਖਰੀਦਦਾ, ਉੱਤੇ ਡੀਜ਼ਲ ਖਰੀਦਦਾ। ਜ਼ਾਹਰ ਹੈ ਉਹ ਪੀਟਰ ਇੰਜਨ ਚਲਾਉਣਾ ਹੈ, ਉਹਨੇ ਟਰੈਕਟਰ 'ਚ ਡੀਜ਼ਲ ਪਾਉਣਾ ਹੈ। ਕੋਈ ਨਸ਼ਈ ਪਿੰਡ ਦੇ ਵਿੱਚ ਜਿਹੜਾ ਹੁਣ ਚੌਧਰੀ ਨਿਆਮਤ ਅਲੀ ਸਰੋਇਆ, ਜਿਹੜਾ ਉਹ ਪਿੰਡ ਦੇ ਵਿੱਚ ਜੇ ਕਣਕ ਲਾਉਂਦਾ ਅਤੇ ਉਹ ਜ਼ਾਹਰੀ ਗੱਲ ਹੈ ਉਹਨੂੰ ਉਹਦੇ 'ਚ ਪਾਉਣਾ ਪੈਂਦਾ, ਕੋਈ ਨਾ ਕੋਈ ਤੇਲ ਡੀਜ਼ਲ ਵੀ ਪਾਉਣਾ ਪਏਗਾ, ਖਾਦ ਵੀ ਪਾਉਣੀ ਪਏਗੀ, ਉਹ ਉਹਦੇ 'ਤੇ ਵੀ ਟੈਕਸ ਦਿੰਦਾ।
ਅੱਛਾ, ਇਸੇ ਤਰੀਕੇ ਨਾਲ ਕੋਈ ਗਰੀਬ ਨਸ਼ਈ ਜਿਹੜਾ ਉਹ ਆੜਤ ਦੇ ਉੱਤੇ ਬੈਠਾ, CPR ਦੇ ਕੇ ਮਿਲ 'ਚ ਬੈਠਾ, ਉੱਥੇ ਇੰਤਜ਼ਾਰ ਕਰਨ ਡਿਆ ਵੀ ਰੁਪਈਏ ਲੱਭਣ। ਇਹ ਸਾਰੇ ਨਸ਼ਈ ਜੋ ਵੇਚ ਵੱਟ ਕੇ ਕਮਾ ਕੇ ਟੈਕਸ ਦੇ ਕੇ ਸਾਰੇ ਪੈਸੇ ਦੇ ਦਿੰਦੇ ਨੇ ਅੱਬਾ ਜੀ ਨੂੰ, ਅਤੇ ਅੱਬਾ ਜੀ ਫਿਰ ਕੋਈ IMF ਦੇ ਕਰਜ਼ਿਆਂ 'ਚ ਦੇ ਦਿੰਦੇ ਨੇ। ਜਿਹੜਾ ਵੀ ਅੱਬਾ ਹੁੰਦਾ ਉਸ ਵੇਲੇ ਦਾ, ਹਕੂਮਤਾਂ ਹੋਣੀਆਂ ਇਸ ਵੇਲੇ, ਚੌਧਰੀ ਨਿਜ਼ਾਮਦੀਨ ਆਪਣੇ ਆਪ ਨੂੰ ਸਮਝਦਾ ਕਿਸ ਵੇਲੇ ਹਕੂਮਤ ਹੁੰਦੀ ਹੈ, ਉਹ ਕੋਈ IMF ਨੂੰ ਵਾਪਸ ਦਿੰਦਾ ਉਹ ਕਰਜ਼ਾ, ਅਤੇ ਕੋਈ ਕਿਸੇ ਹੋਰ ਨੂੰ ਦਿੰਦਾ। ਤਾਂ ਇਹਦਾ ਮਤਲਬ ਹੋਇਆ ਕਿ ਅਸੀਂ ਵੋਟ ਪਾਉਣ ਵਾਸਤੇ ਤਾਂ ਅਸੀਂ ਨਸ਼ਈ ਹੈ, ਪਰ ਰੁਪਈਏ ਦੇਣ ਵਾਸਤੇ ਅਸੀਂ ਨਸ਼ਈ ਨਹੀਂ ਹੈ। ਉੱਥੇ ਸਾਡਾ ਅੱਬਾ ਨਸ਼ਈ ਹੋਇਆ, ਮਤਲਬ ਪੈਸੇ ਸਾਡੇ ਨੇ ਅਤੇ ਫੈਸਲੇ ਉਹਦੇ ਨੇ, ਅਤੇ ਜਦੋਂ ਅਸੀਂ ਫੈਸਲਾ ਕਰਨ ਦੇ ਵਿੱਚ ਹੱਕ ਮੰਗਦੇ ਉਦੋਂ ਅਸੀਂ ਨਸ਼ਈ ਹਾਂ। ਹੁਣ ਜਿਹੜੀ ਮੈਂ ਤੁਹਾਨੂੰ ਬਰੀਕ ਗੱਲ ਸਮਝਾਉਣ ਲੱਗਾ ਉਹ ਤੁਸੀਂ ਸਮਝਣੀ ਇੱਥੋਂ ਅੱਗੋਂ, ਇਸ ਗੱਲ ਤੋਂ ਅੱਗੋਂ ਮੈਂ ਬਹੁਤੀ ਬਰੀਕ ਗੱਲ ਸਮਝਾਉਣ ਲੱਗਾ। IMF ਜਿਹੜਾ ਹੈ ਨਾ, ਇੱਕ ਉਹਨੂੰ ਬੈਂਕ ਸਮਝੋ, ਸਾਹੂਕਾਰ ਸਮਝੋ, ਜਿਵੇਂ ਪੰਜਾਬੀ 'ਚ ਹੁੰਦਾ ਸੀ ਜਾਂ ਪੁਰਾਣੇ ਵਕਤ ਸਾਹੂਕਾਰ ਹੁੰਦਾ ਸੀ ਜਿਹਦੇ ਕੋਲ ਰੁਪਈਏ ਹੁੰਦੇ ਸੀ ਅਤੇ ਤੁਸੀਂ ਜਾ ਕੇ ਸੂਦ 'ਤੇ ਰੁਪਈਏ ਲੈਂਦੇ ਸੀ, ਜਾਂ ਸਾਹੂਕਾਰ ਜਿਹੜਾ ਸੀ ਉਹ ਤੁਹਾਨੂੰ ਖਾਦ ਸ਼ਾਦ ਦੇ ਰੁਪਈਏ ਪਹਿਲਾਂ ਦੇ ਦਿੰਦਾ। ਹਜੇ ਵੀ ਪਿੰਡਾਂ ਵਾਲੇ ਬੰਦੇ ਜਾਣਦੇ ਨੇ ਵੀ ਸਪਰੇਅ ਦੇ ਖਾਦ ਦੇ ਪੈਸੇ ਤੁਸੀਂ ਪਹਿਲਾਂ ਸਪਰੇਅ ਔਰ ਖਾਦ ਜਿਹੜੀ ਹੈ ਉਹ ਉਧਾਰ 'ਤੇ ਚੁੱਕ ਲੈਂਦੇ ਹੋ, ਆਪਣੀ ਫਸਲ ਬਣਾ ਲੈਂਦੇ ਹੋ। ਜਦੋਂ ਫਸਲ ਬਣ ਜਾਂਦੀ ਹੈ, ਫਸਲ ਵੇਚਦੇ ਹੋ, ਅਤੇ ਸਭ ਤੋਂ ਪਹਿਲਾਂ ਫਸਲ ਜਿਹੜੀ ਹੈ ਨਾ ਉਹਦੇ ਪੈਸਿਆਂ ਦੇ ਵਿੱਚੋਂ ਉਹ ਆਪਣੇ ਪੈਸੇ ਕੱਟਦਾ। ਸਿਰਫ ਆਪਣੇ ਨਹੀਂ ਕੱਟਦਾ, ਵਿਆਜ ਵੀ ਕੱਟਦਾ, ਮਤਲਬ ਸੂਦ ਵੀ ਕੱਟਦਾ, ਮੁਨਾਫਾ ਵੀ ਕੱਟਦਾ। ਬਲਕਿ ਜ਼ਿਆਦਾ ਥਾਵਾਂ 'ਤੇ ਇਹ ਹੁੰਦਾ ਹੈ ਵੀ ਜਿਹੜਾ ਖਾਦ ਦੇ ਔਰ ਪੈਸਟੀਸਾਈਡ, ਫਰਟੀਲਾਈਜ਼ਰ ਜਾਂ ਜਿਹੜੀ ਹੈ ਸਪਰੇਅ ਅਸੀਂ ਆਖਦੇ ਉਹਨੂੰ ਦੂਸਰੇ ਲਫ਼ਜ਼ਾਂ ਦੇ ਵਿੱਚ, ਉਹਦੇ ਪੈਸੇ ਜਿਹੜਾ ਦਿੰਦਾ ਉਹ ਫਸਲ ਚੁੱਕਦਾ ਹੀ ਉਹ ਹੈ, ਤੁਹਾਨੂੰ ਫਸਲ ਆਪ ਵੇਚਣ ਹੀ ਨਹੀਂ ਦਿੰਦਾ। ਪਹਿਲਾਂ ਤਾਂ ਜਦੋਂ ਉਹ ਫਸਲ ਚੁੱਕਦਾ, ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਵੀ ਖਾਦ ਦੀ ਜਿਹੜੀ ਕੀਮਤ ਮਾਰਕੀਟ 'ਚ ਹੁੰਦੀ ਉਸ ਤੋਂ ਮਹਿੰਗੀ ਖਾਦ ਤੁਹਾਨੂੰ ਦਿੰਦਾ। ਉਸ ਤੋਂ ਬਾਅਦ ਜਿਹੜੀ ਸਪਰੇਅ ਦੀ ਕੀਮਤ ਹੁੰਦੀ ਉਸ ਤੋਂ ਮਹਿੰਗੀ, ਕਿਉਂਕਿ ਤੁਸੀਂ ਉਧਾਰ ਲੈ ਰਹੇ ਹੁੰਦੇ ਹੋ, ਤੁਹਾਡੇ ਕੋਲ ਪੈਸੇ ਨਹੀਂ ਹੁੰਦੇ। ਫਿਰ ਤੁਹਾਡੀ ਫਸਲ ਵੀ ਉਹ ਚੁੱਕਦਾ, ਜਿਹੜੀ ਮਾਰਕੀਟ 'ਚ ਫਸਲ ਦੀ ਕੀਮਤ ਹੁੰਦੀ ਉਸ ਤੋਂ ਵੀ 2 ਰੁਪਈਏ ਥੱਲੇ ਦਿੰਦਾ ਹੈ। ਫਿਰ ਪਹਿਲਾਂ ਆਪ ਪੈਸੇ ਕੱਟਦਾ, ਫਿਰ ਤੁਹਾਨੂੰ ਮਗਰ ਫਿਰ ਕੇ 4 ਦਿਨ ਬਾਅਦ 'ਚ ਤੁਹਾਡੇ ਪੈਸੇ ਦਿੰਦਾ ਹੈ। ਹਰ ਪਾਸਿਓਂ ਫਾਇਦਾ ਚੁੱਕਦਾ। ਇਹ ਹੁੰਦਾ ਸਾਹੂਕਾਰ, ਸਾਰੀ ਗੱਲ ਹੈ। ਇਸੇ ਤਰੀਕੇ ਨਾਲ IMF ਵੀ ਇੱਕ ਵੱਡੇ ਪੈਮਾਨੇ 'ਤੇ ਮੁਲਕੀ ਲੈਵਲ ਦੇ ਉੱਤੇ ਇੱਕ ਸਾਹੂਕਾਰ ਹੈ ਜਿਹੜਾ ਪੈਸੇ ਦਿੰਦਾ ਹੈ ਸੂਦ ਦੇ ਉੱਤੇ, ਜਿਹੜਾ ਪੈਸੇ ਦਿੰਦਾ ਮੁਨਾਫੇ ਦੇ ਉੱਤੇ। ਇਸੇ ਤਰੀਕੇ ਨਾਲ ਜਿਵੇਂ ਮਾੜੇ ਜ਼ਿਮੀਂਦਾਰ ਦੇ ਕੋਲ ਸਪਰੇਅ ਵਾਸਤੇ ਜਾਂ ਖਾਦ ਵਾਸਤੇ ਰੁਪਈਏ ਨਹੀਂ ਹੁੰਦੇ, ਅਤੇ ਉਹ ਮੰਗਵੀ ਲੈਂਦਾ ਅਤੇ ਮਹਿੰਗੀ ਵੀ ਲੈਂਦਾ, ਅਤੇ ਉਸ ਤੋਂ ਬਾਅਦ ਉਹ ਫਸਲ ਵੀ ਉਹੀ ਵੇਚਦਾ। IMF ਵੀ ਇਹੀ ਕੰਮ ਕਰਦਾ। ਉਹ ਆਂਦਾ ਤੁਹਾਨੂੰ ਰੁਪਈਏ ਦੇਵਾਂਗੇ, ਇਹਦਾ ਸੂਦ ਇੰਨਾ ਹੋਏਗਾ, ਉਸ ਤੋਂ ਬਾਅਦ ਫੈਸਲੇ ਅਸੀਂ ਤੁਹਾਡੇ ਲਵਾਂਗੇ। ਜਿਵੇਂ ਫਸਲ ਜਿਹੜੀ ਹੈ ਨਾ ਉਹ ਤੁਸੀਂ ਫਿਰ ਆਪ ਨਹੀਂ ਵੇਚ ਸਕਦੇ, ਉਹ ਸੇਠ ਹੀ, ਉਹ ਸਾਹੂਕਾਰ ਹੀ ਤੁਹਾਡੀ ਫਸਲ ਵੇਚਦਾ ਹੈ, ਉਹ ਕੰਟਰੋਲ ਕਰ ਲੈਂਦਾ ਫਸਲ ਨੂੰ। ਇੰਝ ਹੀ IMF ਕਹਿੰਦਾ ਹੈ ਕਿ ਮੈਂ ਤੁਹਾਨੂੰ ਕਰਜ਼ਾ ਦਿਆਂਗਾ, ਲੇਕਿਨ ਫਿਰ ਫੈਸਲੇ ਤੁਹਾਡੇ ਮੈਂ ਕਰਾਂਗਾ। ਗਰੀਬ ਨੂੰ ਕਿੱਥੇ ਸਬਸਿਡੀ ਦੇਣੀ, ਅਗਰ ਗਰੀਬ ਆਦਮੀ ਦੀ ਬਿਜਲੀ 100 ਯੂਨਿਟ 200 ਯੂਨਿਟ ਸਸਤੀ ਕਰਨੀ ਹੈ ਤਾਂ ਕਰ ਸਕਦੇ ਹੋ ਕਿ ਨਹੀਂ, ਫੈਸਲਾ ਮੈਂ ਕਰਾਂਗਾ। ਮਾਚਿਸ ਦੀ ਡੱਬੀ 'ਤੇ ਟੈਕਸ ਕਿੰਨਾ ਲੱਗਣਾ ਹੈ ਅਤੇ ਲੀਟਰ ਪੈਟਰੋਲ 'ਤੇ ਕਿੰਨਾ ਲੱਗਣਾ ਅਸੀਂ ਦੱਸਾਂਗੇ ਫਿਰ ਤੁਹਾਨੂੰ। ਫਿਰ ਉਹ ਲਵਾਉਂਦੇ ਵੀ ਨੇ, ਜਿਹਨੂੰ ਪੰਜਾਬੀ ਚਾਹੁੰਦੇ ਨੇ ਧੌਣ 'ਤੇ ਗੂਠਾ ਰੱਖ ਕੇ, ਕਿਉਂਕਿ ਅਗਲਿਆਂ ਰੁਪਈਏ ਦਿੱਤੇ ਨੇ, ਉਹਨਾਂ ਰੁਪਈਏ ਪੂਰੇ ਕਰਨੇ ਨੇ, ਉਹਨਾਂ ਵਾਪਸ ਲੈਣੇ ਨੇ ਸੂਦ ਸਮੇਤ। ਹੁਣ ਇਹ ਬਰੀਕ ਗੱਲ ਤੁਹਾਨੂੰ ਮੈਂ ਦੱਸਣ ਲੱਗਾ ਵੀ ਇਹ ਜਿਹੜੇ ਚੋਰ ਡਾਕੂ ਆਏ ਨੇ ਇਸ ਵੇਲੇ, ਇਹ ਹੁਣ ਇੱਕ ਸੈਟਅਪ ਇਹਨਾਂ ਬਣਾਇਆ। ਇੱਕ ਤਾਂ ਹੁੰਦਾ ਨਾ ਸੈਟਅਪ ਜਿਹਦੇ ਵਿੱਚ ਕਿਸੇ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ। ਹੁਣ ਇਸ ਵੇਲੇ ਜਿਹੜਾ ਮੌਜੂਦਾ ਸੈਟਅਪ ਹੈ ਉਹਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਨੇ ਕੱਲ੍ਹ ਨੂੰ ਆਖਣਾ ਜੀ ਮੇਰੀਆਂ ਤਾਂ 70-75 ਸੀਟਾਂ ਸਨ, ਉਹ ਵੀ ਮੈਨੂੰ ਲੁੱਟ ਮਾਰ ਕੇ ਦਿੱਤੀਆਂ ਗਈਆਂ ਸਨ। ਤੁਹਾਨੂੰ ਯਕੀਨ ਨਹੀਂ ਆਏਗਾ, ਪਰ ਇਹ ਏਡੇ ਬੇਸ਼ਰਮ ਨੇ ਨਾ ਆਖ ਦੇਣਾ ਕੱਲ੍ਹ ਨੂੰ ਕਿ ਇਹ ਸਾਡੀਆਂ ਨਹੀਂ ਸਨ, ਲੁੱਟ ਕੇ ਸਾਨੂੰ ਤਾਂ ਜ਼ਬਰਦਸਤੀ ਹਕੂਮਤ 'ਚ ਵਾੜਿਆ ਸੀ ਜੀ ਇਹਨਾਂ। ਪੀਪਲਜ਼ ਪਾਰਟੀ ਆਖਣਾ ਸਾਡੀ ਹਕੂਮਤ ਹੀ ਨਹੀਂ ਸੀ, ਅਸੀਂ ਤਾਂ ਸਿਰਫ ਸਦਾਰਤ ਲਈ ਸੀ ਅਤੇ ਇੱਕ ਅੱਧੀ ਵਜ਼ਾਰਤ ਲਈ ਸੀ, ਮਹਿੰਗਾਈ ਸ਼ਿਕਾਈ ਦਾ ਸਾਨੂੰ ਨਹੀਂ ਪਤਾ। MQM ਦਾ ਤੁਹਾਨੂੰ ਪਹਿਲਾਂ ਹੀ ਪਤਾ ਹੈ, ਉਹ ਤਾਂ ਜਿੱਥੇ ਰੁੱਖ ਉੱਗਿਆ ਉੱਥੇ ਛਾਵੇਂ ਬਹਿ ਗਏ ਯਾਰ। ਇਹਨਾਂ ਸਾਰੀਆਂ ਪਾਰਟੀਆਂ ਨੇ, ਇਹਨਾਂ ਨੂੰ ਪਤਾ ਹੈ ਕਿ ਇਹ ਥੋੜ੍ਹੇ ਵਕਤ ਵਾਸਤੇ ਆਏ ਨੇ, ਮਹੀਨਾ 2 ਮਹੀਨੇ 4 6 ਸਾਲ ਵੱਡੀ ਹੱਦ ਕੱਢ ਜਾਣਗੇ, ਸਾਲ ਵੀ ਨਹੀਂ 6 ਵੀ ਨਹੀਂ ਕੱਢਣ ਲੱਗੇ। ਇਹਨਾਂ ਲੁੱਟਮਾਰ ਕਰਨੀ ਹੈ ਅਤੇ ਲੁੱਟਮਾਰ ਲਈ ਇਹਨਾਂ ਨੂੰ ਪੈਸਾ ਚਾਹੀਦਾ ਹੈ। ਉਹ ਪੈਸਾ ਪਾਕਿਸਤਾਨ ਦੇ ਵਿੱਚ ਤਾਂ ਹੈ ਨਹੀਂ, ਜਿਹੜਾ ਪਾਕਿਸਤਾਨ ਦੇ ਵਿੱਚ ਅਸੀਂ ਆਪਣਾ ਪੈਸਾ ਕਮਾਉਂਦੇ ਟੈਕਸ ਦੇ ਦਿੰਦੇ, ਉਹ ਤਾਂ ਹੁਣ ਪਿਛਲੇ ਜਿਹੜੇ ਕਰਜ਼ੇ ਨੇ ਉਹਨਾਂ ਦੇ ਹੀ ਚਲੇ ਜਾਣਾ। ਇਹਨਾਂ ਉਹਦੇ ਵਾਸਤੇ ਲੈਣੇ ਨੇ ਨਵੇਂ ਕਰਜ਼ੇ। ਉਹ ਨਵੇਂ ਕਰਜ਼ੇ ਲੈਣਗੇ ਅਤੇ ਲੁੱਟਮਾਰ ਕਰਨਗੇ। ਮਤਲਬ ਹੁਣ ਕਰਜ਼ੇ ਲੈਣਗੇ ਅਤੇ ਉੱਥੋਂ ਬਣਾਉਣਗੇ ਸੜਕਾਂ ਬਣਾਉਣਗੇ, ਅਤੇ ਸੜਕ ਦੇ ਵਿੱਚ 50%, ਪਹਿਲਾਂ 30% ਹੁੰਦਾ ਸੀ, ਹੁਣ ਰੇਟ ਵੱਧ ਗਏ ਨੇ ਹੌਲੀ ਹੌਲੀ, 50% ਕਰਪਸ਼ਨ ਹੁੰਦੀ ਹੈ। ਜੇ ਲੱਖ ਰੁਪਈਆ ਲਾਉਂਦੇ ਨੇ, ਕੋਈ ਵੀ ਲੱਗਦਾ ਤੇ ਅਰਬਾਂ ਰੁਪਈਆ, ਲੇਕਿਨ ਤੁਹਾਨੂੰ ਸਮਝਾਉਣ ਵਾਸਤੇ ਅਗਰ ਇੱਕ ਜਗ੍ਹਾ 'ਤੇ ਲੱਖ ਰੁਪਈਏ ਦਾ ਖਰਚਾ ਆਉਂਦਾ, ਜਾਂ ਚਲੋ ਕਰੋੜ ਦਾ ਆਖ ਦਿੰਦੇ, ਕੋਈ ਸਕੂਲ ਬਣਦਾ ਪਿੰਡ ਦੇ ਵਿੱਚ, ਛੋਟਾ ਹਸਪਤਾਲ ਬਣਦਾ, ਸੜਕ ਬਣਦੀ, ਮੋਟਰਵੇ ਬਣਦੀ, ਕਿਸੇ ਜਗ੍ਹਾ ਦੇ ਵੀ ਕਿਸੇ ਹਿੱਸੇ 'ਚ ਕਰੋੜ ਰੁਪਈਆ ਖਰਚਾ ਆਉਂਦਾ ਨਾ,
50 ਲੱਖ ਜਿਹੜਾ ਉਹ ਖਾ ਜਾਂਦਾ ਹੈ, ਕੋਈ 10-20 ਲੱਖ ਰੁਪਈਆ ਠੇਕੇਦਾਰ ਖਾ ਜਾਂਦਾ ਹੈ, 10-20 ਲੱਖ ਉੱਥੋਂ ਦਾ MNA MPA ਖਾ ਜਾਂਦਾ ਹੈ, 10-20 ਲੱਖ ਵਿੱਚ ਜਿਹੜੇ ਨੇ ਉਹ ਵਿੱਚ ਜਿਹੜੇ ਬਿਊਰੋਕਰੇਟ ਹੁੰਦੇ ਨੇ ਜਿਹਨਾਂ ਪਾਸ ਕਰਨੇ ਨੇ ਬਿੱਲ, ਅਕਾਊਂਟ ਡਿਪਾਰਟਮੈਂਟ ਤੇ ਫਲਾਨਾ ਡਿਪਾਰਟਮੈਂਟ ਤੇ DC ਡਿਪਾਰਟਮੈਂਟ, ਉਹ ਖਾ ਜਾਂਦੇ ਨੇ। 50 ਲੱਖ ਰੁਪਈਆ ਕਰੋੜ ਦੇ ਵਿੱਚੋਂ ਰੁਪਈਏ 'ਚੋਂ 50 ਰੁਪਈਏ ਇਹ ਖਾ ਜਾਂਦੇ ਨੇ, 50 ਸੜਕ ਤੇ ਲੱਗਦੇ ਨੇ। ਹੁਣ ਜਿਸ ਵੇਲੇ ਰੁਪਈਏ ਵਾਲੀ ਸ਼ੈ 50 ਪੈਸਿਆਂ ਦੀ ਖਰੀਦਣੀ ਅੱਧੇ ਪੈਸੇ ਤੇ ਉਹਦੀ ਮਿਆਦ ਕੀ ਹੋਣੀ ਉਹ ਤੁਹਾਨੂੰ ਪਤਾ ਹੀ ਹੈ। ਇਸੇ ਲਈ ਸੜਕਾਂ ਟੁੱਟ ਜਾਂਦੀਆਂ ਨੇ, ਪੁਲ ਡਿੱਗ ਜਾਂਦੇ ਨੇ, ਦਵਾਈਆਂ ਜਿਹੜੀਆਂ ਖਰੀਦਦੀ ਸਰਕਾਰ ਉਹਨਾਂ 'ਚ ਵੀ ਇੰਜੀ ਕਮਿਸ਼ਨ ਖਾਇਆ ਜਾਂਦਾ, ਹਰ ਸ਼ੈ ਸਾਨੂੰ ਭੈੜੀ ਲੱਭਦੀ ਹੈ। ਇਸੇ ਲਈ ਅੰਗਰੇਜ਼ ਜਿਹੜੇ ਨੇ ਨਾ ਉਹਨਾਂ ਦੇ ਦੰਦ ਡਿੱਗਦੇ ਨੇ 80 ਸਾਲਾਂ ਦੀ ਉਮਰ ਤੱਕ, ਨਾ ਅੱਲਾ ਉਹਨਾਂ ਨੂੰ ਜ਼ਿੰਦਗੀਆਂ ਦੇ, ਮੈਂ ਕਿਸੇ ਨੂੰ ਮਾਰ ਕੇ ਰਾਜ਼ੀ ਨਹੀਂ, ਨਾ ਉਹ 90 95 100 ਸਾਲ ਤੱਕ ਮਰਦੇ ਨੇ। 80 85 ਸਾਲਾਂ ਤੱਕ ਇਕੱਲੇ ਆਪਣੇ ਘਰਾਂ 'ਚ ਰਹਿੰਦੇ ਨੇ, ਗੱਡੀਆਂ ਚਲਾਉਂਦੇ ਨੇ, ਸਾਰੇ ਕੰਮ ਕਰਦੇ ਨੇ। ਸਾਡੇ ਜਿਹੜਾ ਬੰਦਾ 60 ਨੂੰ ਵੱਜ ਜਾਂਦਾ 65 ਨੂੰ ਵੱਜ ਜਾਂਦਾ, ਇੰਜ ਲੱਗਦਾ ਜਿਵੇਂ ਅੰਬ ਚੂਸ ਕੇ ਸੁੱਟ ਛੜਿਆ ਵਿਚਾਰਾ, ਮਤਲਬ ਉਹਦੇ ਪੱਲੇ ਹੀ ਕੁਛ ਨਹੀਂ ਰਹਿ ਜਾਂਦਾ, ਉਹ ਬੌਂਤਰਿਆ ਹੀ ਫਿਰਦਾ ਹਰ ਪਾਸੇ। ਸਾਨੂੰ ਆਪਣੇ ਕਲਾਸ ਫੈਲੋ ਜਿਹੜੇ ਪਿੰਡਾਂ 'ਚ ਨੇ ਉਹਨਾਂ ਨੂੰ ਵੇਖੀਏ ਤੇ ਇੰਜ ਲੱਗਦਾ ਵੀ ਹੁਣ ਸਾਡੀ ਵੀ 70 ਹੋ ਗਈ। ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਥੇ ਕੋਈ ਹੋਰ ਰੱਬ ਹੈ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ, ਤੋਬਾ ਨਾਊਜ਼ ਬਿਲਾ, ਉਹੀ ਰੱਬ ਹੈ ਨਾ ਪੂਰੀ ਦੁਨੀਆ ਦੇ ਵਿੱਚ, ਇੱਕੋ ਹੀ ਰੱਬ ਹੈ। ਇੱਕੋ ਹੀ ਇੱਥੋਂ ਦੇ ਲੋਕਾਂ ਨਾਲ ਰੱਬ ਨੂੰ ਬਹੁਤਾ ਪਿਆਰ ਹੈ ਤੇ ਸਾਡੇ ਨਾਲ ਘੱਟ ਪਿਆਰ ਹੈ? ਨਹੀਂ, ਇੰਜ ਨਹੀਂ ਹੈਗਾ। ਸਾਨੂੰ ਇਹਦੀਆਂ ਬਿੱਜਾਂ ਦਿੱਤੀਆਂ ਨੇ ਨਾ ਰੱਬ ਨੇ, ਜਿਹਨਾਂ ਸਾਡਾ ਖੂਨ ਚੂਸ ਕੇ ਇਹ ਪੀ ਗਏ ਨੇ, ਖਾ ਗਏ ਨੇ, ਉਹਨਾਂ ਦੀ ਵਜ੍ਹਾ ਤੋਂ ਸਾਡੇ ਹਾਲਾਤ ਨੇ। ਹੁਣ ਮੈਂ ਤੁਹਾਨੂੰ ਇਹ ਸਾਰੀ ਗੱਲ ਇਹ ਦੱਸੀ ਹੈ ਵੀ ਹੁਣ ਇਹਨਾਂ IMF ਤੋਂ ਨਵਾਂ ਕਰਜ਼ਾ ਲੈਣਾ ਹੈ ਤੇ ਉਹਨਾਂ ਤੇ ਕਿਸੇ ਆਖਣਾ ਮੈਂ ਆਹ ਕਰਨ ਲੱਗਾ ਤੇ ਕਿਸੇ ਆਖਣਾ ਮੈਂ ਉਹ ਕਰਨ ਲੱਗਾ, ਤੇ ਉਹਦੇ 'ਚੋਂ ਇਹਨਾਂ ਖਾਣੇ ਨੇ ਪੈਸੇ ਤੇ ਖਾ ਕੇ ਇਹਨਾਂ ਢਕਾਰ ਮਾਰਦੇ ਨੇ। ਦੇਣੇ ਕਿੰਨੇ ਨੇ? ਤੁਸਾਂ ਦੇਣੇ ਨੇ। ਉਹ ਕਿਸ ਤਰ੍ਹਾਂ ਦੇਣੇ ਨੇ ਫਿਰ? ਹੁਣ ਜਿਹੜਾ ਮੌਜੂਦਾ ਟੈਕਸ ਇਕੱਠਾ ਹੁੰਦਾ ਉਹਦੇ ਨਾਲ ਤੇ ਪੁਰਾਣੇ ਕਰਜ਼ੇ ਹੀ ਬੜੀ ਮੁਸ਼ਕਿਲ ਪੂਰੇ ਹੋਣੇ ਨੇ। ਜਿਹੜਾ ਨਵਾਂ ਕਰਜ਼ਾ ਲੈਣਾ ਉਹ ਕਿੱਥੋਂ ਪੈਸੇ ਆਉਣੇ ਨੇ? ਕਿਸੇ ਭੂਆ ਨੇ ਤੇ ਦੇਣੇ ਨਹੀਂ, ਨਾ ਸਾਡੇ ਥਾਂ ਤੇ ਅਮਰੀਕਾ ਨੇ ਦੇਣੇ ਨੇ, ਨਾ ਸਾਡੇ ਥਾਂ ਤੇ ਸਾਊਦੀ ਅਰਬ ਨੇ ਦੇਣੇ ਨੇ, ਨਾ ਦੁਬਈ ਨੇ ਦੇਣੇ ਨੇ। ਕੋਈ ਪਿੰਡਾਂ 'ਚ ਵੇਖੋ ਕੋਈ ਤੁਹਾਡੇ ਥਾਂ ਤੇ ਰੁਪਈਏ ਦਿੰਦਾ? ਇਹ ਤੁਹਾਡੇ ਜ਼ਿਹਨਾਂ 'ਚ ਨੇ, ਫਲਾਨਾ ਮੁਲਕ ਬੜਾ ਅਮੀਰ ਹੈ, ਉਹਨੇ ਸਾਨੂੰ ਗ੍ਰਾਂਟ ਦੇ ਦਿੱਤੀ, ਏਡ ਦੇ ਦਿੱਤੀ। ਕੋਈ ਇਹੋ ਜਿਹੀ ਸ਼ੈ ਨਹੀਂ ਹੁੰਦੀ। ਇਹ ਸਭ ਝੂਠੋ ਝੂਠ 44 ਹੁੰਦਾ ਜੇ। ਕੋਈ ਆਪਣੀ ਬਾਲ ਕੇ ਸੇਕਣੀ ਪੈਂਦੀ ਹੈ ਭਾਈ ਜੀ, ਆਪਣੀ ਮੱਝ ਦਾ ਦੁੱਧ ਹੈ, ਜਿੱਥੇ ਮਰਜ਼ੀ ਬਹਿ ਕੇ ਪੀਓ। ਇਹ ਹੋਣਾ ਇਹ ਹੈ ਕਿ ਜਿਹੜੇ ਨਵੇਂ ਹੁਣ ਕਰਜ਼ੇ ਲੈਣੇ ਨੇ ਉਹ ਪੂਰੇ ਕਰਨ ਵਾਸਤੇ ਹੋਰ ਟੈਕਸ ਲੱਗਣੇ ਨੇ। ਬਿਜਲੀ ਦੇ ਬਿੱਲ ਜਿਵੇਂ ਵਧੇ ਖੜੇ ਨੇ, ਹੋਰ ਵਧਣੇ ਨੇ। ਟੈਕਸ ਲੈਣਗੇ ਤੇ ਨਵੇਂ ਪੈਸੇ ਇਕੱਠੇ ਹੋਣਗੇ ਤੇ ਉਹਨਾਂ ਨੂੰ ਵਾਪਸ ਦੇਵਾਂਗੇ ਨਾ। ਉਸੇ ਤਰੀਕੇ ਨਾਲ ਗੈਸ ਦੇ ਬਿੱਲ ਹੋਰ ਵਧਣੇ ਨੇ। ਉਸੇ ਤਰੀਕੇ ਨਾਲ ਮਾਚਸ ਤੋਂ ਲੈ ਕੇ ਤੇ ਬੱਚਿਆਂ ਦੀ ਤਾਲੀਮ ਤੋਂ ਲੈ ਕੇ ਤੇ ਡੀਜ਼ਲ ਤੋਂ ਲੈ ਕੇ ਤੇ ਸਾਈਕਲ ਦੀ ਟਾਇਰ ਟਿਊਬ ਤੋਂ ਲੈ ਕੇ ਹਰ ਸ਼ੈ 'ਤੇ ਟੈਕਸ ਵਧਣਾ ਤੇ ਸਾਡੀ ਜ਼ਿੰਦਗੀ ਦੇ ਦਿਨ ਘਟਦੇ ਜਾਣੇ ਨੇ। ਅਸੀਂ ਹੋਰ ਫਸਦੇ ਜਾਣਾ ਤੇ ਅਸੀਂ ਮਰਦੇ ਜਾਣਾ ਤੇ ਇਹਨਾਂ ਨੇ ਪਹਿਲਾਂ ਪੈਸਾ ਖਾ ਲੈਣਾ ਤੇ ਫਿਰ ਟੈਕਸ ਲਾ ਕੇ ਸਾਡੀਆਂ ਹੱਡੀਆਂ 'ਚੋਂ ਕੱਢਣਾ। ਕਿਹਨਾਂ 'ਚੋਂ? ਉਹ ਜਿਹਨਾਂ ਨੂੰ ਇਹ ਨਸ਼ਈ ਆਖਦੇ ਨੇ, ਉਹਨਾਂ ਨਸ਼ਈਆਂ ਭਰਨਾ ਹੈ ਸਾਰਾ ਪੈਸਾ। ਹੁਣ ਇਮਰਾਨ ਖਾਨ ਇੱਕ ਲਿਖਣ ਲੱਗਾ ਹੈ ਖਤ IMF ਨੂੰ ਕਿ ਇਹ ਚੋਰ ਬੜੇ ਮੁਖਤਸਰ ਮੁੱਦਤ ਵਾਸਤੇ ਆਏ ਨੇ, ਛੋਟੀ ਸੌੜੀ ਜੀ ਮੁੱਦਤ ਵਾਸਤੇ, ਉਹਦੇ 'ਚ ਇਹਨਾਂ ਰੁਪਈਏ ਖਾਣੇ ਨੇ। ਇਸ ਲਈ ਮਿਹਰਬਾਨੀ ਕਰਕੇ ਇਹ, ਕਿਉਂਕਿ ਧਾਂਦਲੀ ਨਾਲ ਜਿੱਤ ਕੇ ਆਏ ਨੇ, ਅਸਲ ਹੁਕੂਮਤ ਨਹੀਂ ਆਵਾਮ ਦੀ, ਨਾ ਇਹ ਅਸਲ ਫੈਸਲੇ ਕਰ ਸਕਦੇ ਨੇ, ਇਹ ਲੁੱਟਮਾਰ ਕਰਨ ਵਾਲੇ ਨੇ, ਇਹਨਾਂ ਨੂੰ ਹੋਰ ਕਰਜ਼ਾ ਨਾ ਦਿਓ। ਇਹਨਾਂ ਖਾ ਜਾਣਾ ਮੁਲਕ ਨੂੰ ਅਗਰ ਇਹਨਾਂ ਨੂੰ ਹੋਰ ਕਰਜ਼ਾ ਦਿੱਤਾ। ਤੇ ਤੁਹਾਡੇ ਨਾਲ ਇਹ ਸਾਰੀ ਗੱਲ ਕਰਨ ਦਾ ਮਕਸਦ ਇਹ ਸੀ ਕਿ ਹੁਣ ਇਹਨਾਂ ਤੁਹਾਨੂੰ ਆ ਕੇ ਦੱਸਣਾ, ਉਹ ਵੇਖੋ ਜੀ ਇਮਰਾਨ ਖਾਨ ਕਿੱਡਾ ਭੈੜਾ ਹੈ, ਉਹ ਮੁਲਕ ਦੁਸ਼ਮਣ ਹੈ, ਉਹ ਚਾਹੁੰਦਾ ਵੀ ਪਾਕਿਸਤਾਨ ਡਿਫਾਲਟ ਹੋ ਜਾਏ, ਬੈਂਕਰਪਟ ਹੋ ਜਾਏ, ਦਿਵਾਲੀਆ ਜਿਹਨੂੰ ਆਉਂਦੇ ਨੇ, ਉਹ ਪਾਕਿਸਤਾਨ ਜਿਹੜਾ ਨਿਲਾਮ ਹੋ ਜਾਏ ਤੇ ਪਾਕਿਸਤਾਨ ਇਹ ਹੋ ਜਾਏ ਤੇ ਕਰਜ਼ੇ ਨਹੀਂ ਲੱਭਣਗੇ ਤੇ ਮੁਲਕ ਨਹੀਂ ਚੱਲੇਗਾ, ਮੁਲਕ ਦੇ ਖਿਲਾਫ ਨੇ, ਗੱਦਾਰ ਨੇ, ਆਏ ਨੇ। ਜਿਹੜਾ ਤੁਹਾਨੂੰ ਇਹ ਗੱਲ ਦੱਸੇ ਉਹਨੂੰ ਆਖੋ ਵੀ ਪੁੱਤਰ ਚਾਹ ਦਾ ਕੱਪ ਪੀ ਤੇ ਉੱਠੇ ਤੋਂ ਸਾਨੂੰ ਸਾਰੀ ਗੱਲ ਪਤਾ ਹੈ। ਇਮਰਾਨ ਖਾਨ ਨਾਲੋਂ ਡਾਢਾ ਇਸ ਮੁਲਕ ਦਾ ਕੋਈ ਵੀ ਨਾ ਵਫਾਦਾਰ ਹੈ ਤੇ ਨਾ ਮੁਹੱਬਤ ਕਰਨ ਵਾਲਾ ਹੈ। ਉਹ ਸਿਰਫ ਇਹ ਨਹੀਂ ਚਾਹੁੰਦਾ ਵੀ ਇਹ ਚੋਰ ਜਿਹੜੇ ਇਹ ਮਾਲ ਲੁੱਟਣ ਤੇ ਇਸ ਮੁਲਕ ਨੂੰ ਬੇਵਕੂਫ ਬਣਾਉਣ। ਹੁਣ ਤੱਕ ਤੁਹਾਡੇ ਨਾਲ ਇੰਨਾ ਹੀ ਸੀ ਗੱਲ। ਸਿਰਫ ਮੈਂ ਤੁਹਾਨੂੰ ਇਹ ਨਹੀਂ ਦੱਸਣੀ ਸੀ ਕਿ ਇਹ ਬਰੀਕ ਗੱਲ ਹੈ, ਇਹਨੂੰ ਸਮਝੋ ਤੁਹਾਡੇ ਨਾਲ ਹੋ ਕੀ ਰਿਹਾ ਤੇ ਵਾਰਦਾਤ ਕੀ ਪਾਈ ਜਾ ਰਹੀ। ਤੇ ਜਿਹੜੀ ਕੋਈ ਸਿਆਣੀ ਗੱਲ ਦੱਸਾਂ ਉਹ ਵੀ ਸੁਣਿਆ ਕਰੋ ਤੇ ਉੱਤੇ ਅਮਲ ਵੀ ਕਰਿਆ ਕਰੋ। ਹੁਣ ਇਸ ਚੈਨਲ ਨੂੰ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਦੂਜਿਆਂ ਨਾਲ ਵੀ, ਕਿਉਂਕਿ ਇਹ ਬਰੀਕ ਗੱਲ ਹੈ। ਮੇਰੇ ਲਈ ਕੋਈ ਆਸਾਨ ਕੰਮ ਨਹੀਂ ਹੁੰਦਾ ਪੰਜਾਬੀ ਵੀਲੌਗ ਰਿਕਾਰਡ ਕਰਨਾ, ਯਕੀਨ ਕਰੋ, ਕਿਉਂਕਿ ਦੂਜਾ ਵੀਲੌਗ ਚੱਲ ਰਿਹਾ ਹੁੰਦਾ ਉਹਦੇ 'ਚ ਬੜੀਆਂ ਸਾਰੀਆਂ ਸਟੋਰੀਆਂ ਹੁੰਦੀਆਂ ਨੇ। ਪਰ ਗੱਲ ਇਹ ਹੈ ਕਿ ਜੇ ਇਸ ਤਰੀਕੇ ਨਾਲ ਕੋਈ ਗੱਲ ਨਹੀਂ ਦੱਸੇਗਾ ਆਪਣੇ ਭੈਣ ਭਰਾ ਨੂੰ, ਆਪਣੀਆਂ ਜਿਹੜੀਆਂ ਘਰਾਂ 'ਚ ਮਾਵਾਂ, ਚਾਚੀਆਂ, ਮਾਸੀਆਂ ਬੈਠੀਆਂ ਨੇ ਉਹਨਾਂ ਨੂੰ, ਜਾਂ ਜਿਹੜੇ ਤਾਏ ਬਾਬੇ ਬੈਠੇ ਨੇ, ਗੱਲ ਉਹਨਾਂ ਨੂੰ ਸਮਝ ਨਹੀਂ ਆਉਣੀ। ਤੇ ਫਿਰ ਇਹ ਜਿਹੜੇ ਤੁਹਾਨੂੰ ਪਤਾ ਸਾਰੇ ਦੇ ਸਾਰੇ ਨੌਸਰਬਾਜ਼ ਨੇ ਤੇ ਬਨਾਰਸੀ ਠੱਗ ਨੇ, ਇਹਨਾਂ ਫਿਰ ਤੁਹਾਨੂੰ ਬੇਵਕੂਫ ਬਣਾ ਲੈਣਾ। ਲਓ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ। ਰੱਬ ਰਾਖਾ।